ਇਹ ਸਾਰੀਆਂ ਪਾਰਟੀਆਂ ਦਾ ਇੱਕ ਰਿਵਾਜ ਜਿਹਾ ਹੀ ਪੈ ਗਿਆ ਕਿ ਜਦੋਂ ਵਾਅਦੇ ਕਰਨੇ ਆ ਜਾਣੀ ਅਸਮਾਨ ਤੱਕ ਪਹੁੰਚ ਜਾਓ ਵੀ ਜਾਣੀ ਕੋ ਅੱਗੇ ਪਿੱਛੇ ਨਹੀਂ ਦੇਖਣੇ ਵੱਡੀ ਗੱਪ ਮਾਰੋ ਉਦੋਂ ਮੂੰਹ ਵੀ ਨਹੀਂ ਦੇਖਦੇ ਵੀ ਮੂੰਹ ਨਾਲ ਕਿਤੇ ਦੁਖਣ ਲੱਗ ਜੇ ਕਿਉਂਕਿ ਕਿਹੜੇ ਲੋਕਾਂ ਨੂੰ ਵੀ ਇੰਜ ਲੱਗਣ ਲੱਗ ਗਿਆ ਇੱਕ ਸਟੇਜ ਤੋਂ ਬਾਅਦ ਵੀ ਕਿਹੜੇ ਵਾਅਦੇ ਪੂਰੇ ਕਰਨੇ ਆ ਤੇ ਗੱਪ ਆਏ ਤੇ ਪਰਾਂ ਰੱਖੋ। ਪਰ ਇਹਨਾਂ ਦੇ ਵਾਅਦੇ ਕੀਤੇ ਹੀ ਨਹੀਂ ਉਸ ਕਿਸਮ ਦੇ ਤੇ ਵੱਡੇ। ਤੁਹਾਨੂੰ ਪਤਾ ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਚੋਣ ਮਨੋਰਥ ਪੱਤਰ ਕੋਈ ਜਾਰੀ ਨਹੀਂ ਕੀਤਾ। ਦਿੱਲੀ ਦੇ ਵਿੱਚ ਤਕਰੀਬਨ 2200 ਤੋਂ 2400 ਕਰੋੜ ਦੀ ਸਬਸਿਡੀ, ਯਾਨੀ ਅਸੀਂ ਇਹਨਾਂ ਨਾਲੋਂ 5-6 ਗੁਣਾ ਪਹਿਲਾਂ ਹੀ ਸਬਸਿਡੀ ਜ਼ਿਆਦਾ ਦੇ ਰਹੇ ਹਾਂ ਦਿੱਲੀ ਮਾਡਲ ਵਾਲਿਆਂ ਨਾਲੋਂ। ਐਸਸੀ BC ਦੇ ਪਹਿਲੇ ਦਿਨ ਬਿਆਨ ਇਹ ਆਇਆ ਕਿ ਉਹਨਾਂ ਨੂੰ 600 ਮਾਫ ਆ, 400 ਤੇ ਪਹਿਲਾਂ ਹੀ ਮਾਫ ਸੀ, ਐਤਕੀ 200 ਹੀ ਹੋਰ ਵਧਾਇਆ 2 ਮਹੀਨਿਆਂ ਦਾ। ਆਈਡੀਓਲੋਜੀ ਤੇ ਉਹਨਾਂ ਦੀ ਬੜੀ ਸਾਫ਼ ਹੈ, ਸੱਤਾ ਚ ਆਉਣਾ। ਇਹ ਕੋਈ ਤੇ ਭਲੇਖੇ ਜਨਾ ਪੈ ਜਾਓਗੇ ਤੇ ਕੋਈ ਸਵਰਾਜ ਲੈ ਕੇ ਆਉਣਾ ਤੇ ਆਮ ਲੋਕਾਂ ਦਾ ਰਾਜ ਲੈ ਕੇ ਆਉਣਾ। ਇੱਕ ਕਿਸਮ ਦਾ ਜਿਸ ਤਰ੍ਹਾਂ ਬ੍ਰਿਟਿਸ਼ ਰਾਜ ਇੱਥੇ ਕਰਦੇ ਸੀਗੇ, ਫੈਸਲਾ ਤੇ ਉੱਥੇ ਪਾਰਲੀਮੈਂਟ ਦਾ ਉੱਥੇ ਹੀ ਹੁੰਦਾ ਸੀਗਾ ਲੰਡਨ 'ਚ, ਤੇ ਉਹੀ ਉਸੇ ਤਰੀਕੇ ਨਾਲ ਹੁਣ ਚੱਲ ਰਿਹਾ। ਫੈਸਲਾ ਦਿੱਲੀ ਹੁੰਦਾ, ਇੱਥੇ ਲਾਗੂ ਹੁੰਦਾ। ਇਹ ਪਾਰਟੀ ਵੀ ਲੋਕਾਂ ਦੀਆਂ ਉਮੀਦਾਂ ਤੇ ਮੈਨੂੰ ਨਹੀਂ ਲੱਗਦਾ ਬਹੁਤਾ ਪੂਰਾ ਉਤਰਨ ਜੋਗੀ ਹੋਊਗੀ। ਛੇਤੀ 6 ਮਹੀਨਿਆਂ ਦੇ ਅੰਦਰ ਹੀ ਤੁਸੀਂ ਦੇਖਿਓ ਕਿ ਇੱਥੇ ਕਿਵੇਂ ਲੋਕੀ ਤਰਲੋ ਮੱਛੀ ਹੁੰਦੇ ਆ। ਲੰਬੇ ਸਮੇਂ ਬਾਅਦ ਪੰਜਾਬ ਦੇ ਅੰਦਰ ਸੱਤਾ ਪਰਿਵਰਤਨ ਹੋਇਆ ਹੈ। ਆਮ ਆਦਮੀ ਪਾਰਟੀ ਦਾ ਸਮਾਂ ਕਾਲ ਆਇਆ ਹੈ। ਆਮ ਆਦਮੀ ਪਾਰਟੀ ਦੀਆਂ ਮੌਜੂਦਾ ਸਮੇਂ ਦੇ ਵਿੱਚ ਗਤੀਵਿਧੀਆਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਪੰਜਾਬ ਦੇ ਅੰਦਰ ਕੁਝ ਸੁਹਿਰਦ ਧਿਰਾਂ ਨੇ ਉਹਨਾਂ ਦੇ ਵੱਲੋਂ ਰੋਸ ਪ੍ਰਗਟਾਇਆ ਜਾ ਰਿਹਾ ਹੈ, ਕਿਉਂਕਿ ਚਾਹੇ ਉਹ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦਿਆਂ ਦੀ ਗੱਲ ਕੀਤੀ ਜਾਵੇ, ਚਾਹੇ ਹੋਰ तमाम ਪੰਜਾਬ ਦੇ ਸਾਹਮਣੇ ਜਿਹੜੀਆਂ तमाम ਚੁਣੌਤੀਆਂ ਨੇ ਉਹਨਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਜਿਹੜੀ ਲੀਡਰਸ਼ਿਪ ਹੈ, ਚਾਹੇ ਉਹ ਹਰਿਆਣਾ ਦੇ ਨਾਲ ਸੰਬੰਧਿਤ ਹੈ, ਚਾਹੇ ਦਿੱਲੀ ਦੇ ਨਾਲ ਸੰਬੰਧਿਤ ਹੈ, ਜਾਂ ਕਿਸੇ ਹੋਰ ਸੂਬੇ ਦੇ ਨਾਲ ਸੰਬੰਧਿਤ ਹੈ, ਉਹਨਾਂ ਦੇ ਵੱਲੋਂ ਦਿੱਤੀ ਬਿਆਨਬਾਜ਼ੀ ਵੀ ਲਗਾਤਾਰ ਵਿਵਾਦਾਂ ਦੇ ਵਿੱਚ ਹੈ। ਸਾਡੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਨੇ SSM ਤੋਂ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਧੰਨਵਾਦ ਜੀ। ਸਰ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਆਮ ਆਦਮੀ ਪਾਰਟੀ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਬਿਆਨਬਾਜ਼ੀਆਂ ਕੀਤੀ ਜਾਣੀਆਂ ਲਗਾਤਾਰ ਲੋਕਾਂ ਦੇ ਨਾਲ ਵਾਅਦੇ ਕਰਕੇ, ਚਾਹੇ ਉਹ ਬਿਜਲੀ ਦਾ ਮੁੱਦਾ ਹੋਵੇ, ਤਾਂ ਇੱਕ ਤਰ੍ਹਾਂ ਦੇ ਨਾਲ ਇੱਕ ਉਹ ਧਿਰ ਹੈ ਜਿਹੜੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਸਪੋਰਟ ਕਰਦੀ ਰਹੀ ਹੈ। ਅਸੀਂ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕ ਇੱਕ ਬਦਲ ਚਾਹੁੰਦੇ ਸੀ, ਨਵੀਂ ਧਿਰ ਚਾਹੁੰਦੇ ਸੀ ਕਿ ਉਹ ਪੰਜਾਬ ਦੀ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨੂੰ ਤਬਦੀਲ ਕੀਤਾ ਜਾਵੇ, ਤਾਂ ਮੌਜੂਦਾ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਇੱਕ ਉਹ ਧਿਰ ਹੈ ਜਿਹਨੂੰ ਜਨਰਲ ਕੈਟਾਗਰੀ ਦਿੱਤੀ ਜਾ ਰਹੀ ਹੈ, ਦੂਜੀ ਬਿਜਲੀ ਦੇ ਮੁੱਦੇ ਨੂੰ ਲਾ ਕੇ ਦੋ ਵਿਵਾਦ ਬਣੇ ਹੋਏ ਨੇ। ਬਿਜਲੀ ਦਾ ਝਟਕਾ ਤੇ ਲੱਗੂਗਾ, ਕੁਛ ਤੇ ਲੱਗ ਗਿਆ, ਕੁਛ ਹੋਰ ਲੱਗੂਗਾ। ਵਾਅਦੇ ਕਰਨੇ ਸੌਖੇ ਹੁੰਦੇ, ਨਿਭਾਉਣੇ ਬੜੇ ਔਖੇ ਹੁੰਦੇ। ਇਹ ਸਾਰੀਆਂ ਪਾਰਟੀਆਂ ਦਾ ਇੱਕ ਰਿਵਾਜ ਜਿਹਾ ਹੀ ਪੈ ਗਿਆ ਕਿ ਜਦੋਂ ਵਾਅਦੇ ਕਰਨੇ ਆ ਜਾਣੀ ਅਸਮਾਨ ਤੱਕ ਪਹੁੰਚ ਜਾਓ ਵੀ ਜਾਣੀ ਕੋ ਅੱਗੇ ਪਿੱਛੇ ਨਹੀਂ ਦੇਖਣੇ ਵੱਡੀ ਗੱਪ ਮਾਰੋ ਉਦੋਂ ਮੂੰਹ ਵੀ ਨਹੀਂ ਦੇਖਦੇ ਵੀ ਮੂੰਹ ਨਾਲ ਕਿਤੇ ਦੁਖਣ ਲੱਗ ਜੇ ਕਿਉਂਕਿ ਕਿਹੜੇ ਲੋਕਾਂ ਨੂੰ ਵੀ ਇੰਜ ਲੱਗਣ ਲੱਗ ਗਿਆ ਇੱਕ ਸਟੇਜ ਤੋਂ ਬਾਅਦ ਵੀ ਕਿਹੜੇ ਵਾਅਦੇ ਪੂਰੇ ਕਰਨੇ ਆ ਤੇ ਗੱਪ ਆਏ ਤੇ ਪਰਾਂ ਰੱਖੋ। ਪਰ ਇਹਨਾਂ ਦੇ ਵਾਅਦੇ ਕੀਤੇ ਹੀ ਨਹੀਂ ਉਸ ਕਿਸਮ ਦੇ ਤੇ ਵੱਡੇ। ਤੁਹਾਨੂੰ ਪਤਾ ਆਮ ਆਦਮੀ ਪਾਰਟੀ ਨੇ ਚੋਣ ਮੈਨੀਫੈਸਟੋ ਚੋਣ ਮਨੋਰਥ ਪੱਤਰ ਕੋਈ ਜਾਰੀ ਨਹੀਂ ਕੀਤਾ। ਉਹਨਾਂ ਤੇ 7 ਗਰੰਟੀਆਂ ਦਿੱਤੀਆਂ, ਜਿਨ੍ਹਾਂ 'ਚ ਸਭ ਤੋਂ ਪਹਿਲੀ ਗਰੰਟੀ ਇਹੋ ਸੀ ਵੀ ਅਸੀਂ ਬਿਜਲੀ ਦਿਆਂਗੇ। ਉੱਥੇ ਦਿੱਲੀ 'ਚ ਵੀ ਸਾਨੂੰ ਉਦਣ ਵੀ ਇਸ ਗੱਲ ਦਾ ਬੜਾ ਸ਼ੱਕ ਸੀਗਾ ਵੀ ਹੋਰ ਬਿਜਲੀ ਲੋਕਾਂ ਨੂੰ ਕਿੰਨੀ ਕੁ ਦੇਣਗੇ। ਭਈ 1200 ਤੋਂ 1400 ਕਰੋੜ, ਜੇ ਤੁਸੀਂ ਪਿੱਛੇ 111 ਦਿਨਾਂ ਵਾਲਾ ਉਹਦਾ ਵੀ ਰਾਜ ਵਾਲਾ ਰਾਹਤਾਂ ਪਾ ਲਓ ਕਿ 31 ਤਰੀਕ ਤੱਕ 31 ਦਸੰਬਰ 2021 ਤੱਕ ਸਾਰੇ ਬਿੱਲ 2 kg ਪਾਵਰ ਜਿਨ੍ਹਾਂ ਦੇ ਹੈਗੇ ਮੀਟਰ ਦੇ ਕਿ ਉਹਨਾਂ ਨੂੰ ਅਸੀਂ ਮੁਫਤ ਕਰ ਦਿਆਂਗੇ ਬਿਜਲੀ। ਉਹ ਸਾਰੇ ਦਾ ਸਾਰਾ ਪਹਿਲਾਂ ਹੀ ਸਾਨੂੰ ਜੋੜ ਕੇ ਲੱਗਦਾ ਸੀ ਕਿ 14,000 ਕਰੋੜ ਰੁਪਏ ਦੀ ਇੱਥੇ ਸਬਸਿਡੀ ਸੀਗੀ। ਸਾਡਾ ਬਜਟ ਕਿੰਨਾ ਕਿ ਉਹਦੇ ਤਾਂ ਹਿਸਾਬ ਲਾ ਲਓ। ਵਿੱਚੋਂ ਚੋਰੀ ਦੀ ਬਿਜਲੀ, ਕਰਜ਼ੇ, ਹੋਰ ਸਾਰਾ ਉਹਨੂੰ ਅਲੱਗ ਰੱਖੋ। ਤੁਸੀਂ ਦਿੱਲੀ ਦੇ ਵਿੱਚ ਤਕਰੀਬਨ 2200 ਤੋਂ 2400 ਕਰੋੜ ਦੀ ਸਬਸਿਡੀ, ਯਾਨੀ ਅਸੀਂ ਇਹਨਾਂ ਨਾਲੋਂ 5-6 ਗੁਣਾ ਪਹਿਲਾਂ ਹੀ ਸਬਸਿਡੀ ਜ਼ਿਆਦਾ ਦੇ ਰਹੇ ਹਾਂ ਦਿੱਲੀ ਮਾਡਲ ਵਾਲਿਆਂ ਨਾਲੋਂ। ਤੁਸੀਂ ਆ ਕੇ ਹੋਰ ਉੱਪਰੋਂ ਕਰ ਦਿੱਤਾ ਕਿਉਂਕਿ ਪਤਾ ਕਿ ਬਿਜਲੀ ਹਰ ਇੱਕ ਨੇ ਵਰਤਣੀ ਹੈ। ਜਦੋਂ ਮੁਫਤ ਦਾ ਕਹੋਗੇ ਹਰ ਕੋਈ ਕਹੂਗਾ ਵੀ ਆਹ ਇਹਨੂੰ ਵੋਟ ਪਾਓ ਵੀ ਆਹ ਤੇ ਸਾਡੇ ਤੇ ਆ ਕੇ ਘਰ 'ਚ ਰੋਟੀਆਂ ਵੀ ਬਣਾ ਜਾ ਕਰੂ ਕੇਜਰੀਵਾਲ, ਵੀ ਇਹ ਕੰਮ ਸਭ ਤੋਂ ਵਧੀਆ। ਉਹਦਾ ਹੁਣ ਮਹਿੰਗਾ ਪਿਆ 8,500 ਕਰੋੜ ਰੁਪਏ, ਜਿਸ 'ਚੋਂ 2,600 ਕਰੋੜ ਰੁਪਈਆ ਤੇ ਸਰਕਾਰ ਨੇ ਨਹੀਂ ਪੈਸਾ ਦਿੱਤਾ, ਹੋਰ ਨਹੀਂ ਦਿੰਦੇ, ਪ੍ਰਾਈਵੇਟ ਨਹੀਂ ਦੇ ਰਹੇ। ਚੋਰੀ ਬੜੇ ਵੱਡੇ ਪੱਧਰ ਤੇ 1,500 ਕਰੋੜ ਰੁਪਈਏ ਦੀ ਤੇ ਬਿਜਲੀ ਦੀ ਚੋਰੀ ਹੋ ਰਹੀ ਹੈ।
ਇਹ ਸਾਰਾ ਪਹਿਲਾਂ ਹੀ ਇੰਨਾ ਤਾਣਾ ਬਾਣਾ ਉਲਝਿਆ ਹੋਇਆ, ਉਹਦੇ 'ਚ ਤੁਸੀਂ ਕਹਿੰਦੇ ਹੋਰ ਮੁਫਤ ਦੇ ਦੋਗੇ, ਫਿਰ ਤੇ ਇੱਕ ਪੱਖਾ ਵੀ ਨਾਲ ਖਰੀਦੋ, ਇੱਕ ਏਸੀ ਵੀ ਖਰੀਦੋ। ਇਹੀ ਕਮੀ ਰਹਿ ਗਈ ਹੈ, ਕਿਉਂਕਿ ਬਿਜਲੀ ਤੇ ਪਹਿਲਾਂ ਹੀ ਬੜੀ ਮੁਫਤ ਦੇ ਰਹੇ ਹਾਂ ਅਸੀਂ। ਇਹ ਹਾਲਾਤ ਠੀਕ ਨਹੀਂ ਸੀ। ਜਿਹੜੀ ਤੁਸੀਂ ਤੁਹਾਡਾ ਸਵਾਲ ਆ ਕਿ ਜਨਰਲ ਕੈਟੇਗਰੀ ਨੂੰ, ਉਹਨਾਂ ਨੂੰ ਤੇ ਜੇ 601 ਤੱਕ ਕਰਨਗੇ ਖਰਚਣਗੇ ਤੇ 601 ਦਾ ਪੂਰਾ ਪੈਸਾ ਦੇਣਾ ਪਊ। SC BC ਦੇ ਪਹਿਲੇ ਦਿਨ ਬਿਆਨ ਇਹ ਆਇਆ ਕਿ ਉਹਨਾਂ ਨੂੰ 600 ਮਾਫ ਆ, 400 ਤੇ ਪਹਿਲਾਂ ਹੀ ਮਾਫ ਸੀ, ਐਤਕੀ 200 ਹੀ ਹੋਰ ਵਧਾਇਆ 2 ਮਹੀਨਿਆਂ ਦਾ, 200 ਪਰ ਮਹੀਨਾ ਪਹਿਲਾਂ ਹੀ ਮਾਫ ਸੀਗੀ। SC ਨੂੰ BC ਨੂੰ ਟਾਰਗੇਟਡ ਜਿਹੜੀਆਂ ਸਾਡੇ ਕੈਟੇਗਰੀਜ਼ ਹੈਗੀਆਂ, ਹੁਣ 200 ਵਧਾ ਕੇ 600 ਦਾ ਰੌਲਾ ਪੈ ਗਿਆ। ਉਹਦੇ 'ਚ ਫਿਰ ਉਹਨਾਂ ਨੇ ਰਿਵਾਈਜ਼ ਕਰਕੇ ਆਰਡਰ ਕੱਢਿਆ ਵੀ ਨਾ, ਜਿਨ੍ਹਾਂ ਦਾ ਮੀਟਰ ਵੱਡਾ 1 kg ਤੋਂ ਉੱਪਰ ਹੈਗਾ ਉਹਨਾਂ ਨੂੰ ਦੁਬਾਰਾ ਉਹੀ ਜੋ ਜਨਰਲ ਕੈਟੇਗਰੀ ਜਿੰਨਾ ਉਹਨਾਂ ਦੇ ਬਰਾਬਰ ਪੈਸੇ ਦੇਣੇ ਪੈਣਗੇ। ਔਰ ਜਿਹੜੇ ਇਨਕਮ ਟੈਕਸ ਦੇ ਰਹੇ ਆ, ਇਹ ਵੀ ਇੱਕ ਨਵਾਂ ਫਾਨਾ ਠੋਕਤਾ ਨਾਲ ਹੀ। ਅਜੇ ਕੱਲ੍ਹ ਨੂੰ ਹੋਰ ਅਨਾਊਂਸਮੈਂਟ ਕਿਹੜੀ ਹੋ ਜੇ ਇਹ ਨਹੀਂ ਪਤਾ ਹੈ। ਜਿਹੜੇ ਇਨਕਮ ਟੈਕਸ ਪੇਈ ਆ ਉਹ ਉਹਨਾਂ ਨੂੰ ਕਾਹਦੀ ਬਿਜਲੀ 300 ਯੂਨਿਟ ਮੁਫਤ ਦੇਣੀ, ਉਹਨਾਂ ਨੂੰ ਵੀ 601 ਦਾ ਪੂਰਾ ਲੱਗੂਗਾ। ਜੇ ਦਿੱਤੇ 300 ਤੇ ਅਜੇ ਪਤਾ ਨਹੀਂ 300 ਮਿਲਦੇ ਕਿ ਨਹੀਂ, ਅਜੇ ਪਹਿਲੀ ਜੁਲਾਈ ਤੋਂ ਅਜੇ ਲਾਗੂ ਪਹਿਲੀ ਜੁਲਾਈ ਤੋਂ ਹੋਣਾ। ਬਿੱਲ ਜਾ ਕੇ 2 ਮਹੀਨੇ ਦਾ ਜੇ ਇਕੱਠਾ ਆਇਆ, ਜਿਵੇਂ ਚੰਡੀਗੜ੍ਹ 'ਚ 2 ਮਹੀਨੇ ਦਾ ਇਕੱਠਾ ਹੁੰਦਾ, ਅਗਸਤ 'ਚ ਆਉਣਾ, ਤੇ ਰੌਲਾ ਹੁਣੇ ਹੀ ਇੰਨਾ ਚੱਕਿਆ ਆ, ਦੇਤਾ ਜਾ ਕੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਤੇ ਪਤਾ ਨਹੀਂ ਵਿਦੇਸ਼ਾਂ ਦੇ ਵਿੱਚ ਵੀ, ਰੂਸ ਦੇ ਵਿੱਚ, ਮਾਸਕੋ 'ਚ ਵੀ ਪੋਸਟਰ ਛਪਾ ਦਿੱਤੇ ਹੋਣੇ ਕੇਜਰੀਵਾਲ ਨੇ। ਪ੍ਰੋਫੈਸਰ ਸਾਹਿਬ ਕਰੀ ਜਾਂਦੇ ਆ। ਇੱਕ ਵੱਡਾ ਸਵਾਲ ਹੈ ਕਿ ਇੱਕ ਪਾਸੇ ਸ਼ੰਕਾ ਪ੍ਰਗਟਾਇਆ ਜਾਂਦਾ ਕਿ ਪੰਜਾਬ ਦੇ ਸਿਰ ਦੇ ਉੱਪਰ ਕਰਜ਼ਾ ਬਹੁਤ ਵੱਡੀ ਤਾਦਾਦ ਦੇ ਵਿੱਚ, ਬਹੁਤ ਵੱਡੀ ਰਕਮ ਹੈ, ਤਾਂ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸਾਹਮਣੇ ਇਹ ਵੀ ਚੁਣੌਤੀ ਹੈ ਕਿ ਉਸ ਕਰਜ਼ੇ ਨੂੰ ਉਤਾਰਨ ਵਾਸਤੇ, ਜਿਹੜਾ ਪਹਿਲਾਂ ਚੜਿਆ ਹੋਇਆ ਕਰਜ਼ਾ, ਉਹਨੂੰ ਉਤਾਰਨ ਵਾਸਤੇ ਆਮ ਆਦਮੀ ਪਾਰਟੀ ਦੇ ਕੋਲ ਆਈਡੀਓਲੋਜੀ ਕੀ ਹੈ। ਇੱਕ ਤੇ ਨਵੇਂ ਤਰੀਕੇ ਦੇ ਨਾਲ ਲੋਕਾਂ ਦੇ ਸਿਰਾਂ ਦੇ ਉੱਪਰ ਬੋਝ ਪਾਇਆ ਜਾ ਰਿਹਾ। ਆਈਡੀਓਲੋਜੀ ਤੇ ਉਹਨਾਂ ਦੀ ਬੜੀ ਸਾਫ਼ ਹੈ, ਸੱਤਾ 'ਚ ਆਉਣਾ। ਇਹ ਕੋਈ ਤੇ ਭੁਲੇਖੇ 'ਚ ਨਾ ਪੈ ਜਾਓਗੇ ਤੇ ਕੋਈ ਸਵਰਾਜ ਲੈ ਕੇ ਆਉਣਾ ਤੇ ਆਮ ਲੋਕਾਂ ਦਾ ਰਾਜ ਲੈ ਕੇ ਆਉਣਾ। ਉਹਨਾਂ ਦਾ ਸੱਤਾ 'ਚ ਆਉਣ ਦਾ ਸਭ ਤੋਂ ਕਾਰਗਰ ਤਰੀਕਾ ਇਹਨਾਂ ਕੋਲ ਆ। ਇਹਨਾਂ ਦਾ ਕੇਜਰੀਵਾਲ ਦਾ ਮੁਕਾਬਲਾ ਚੱਲਦਾ ਪੀਕੇ ਦੇ ਨਾਲ, ਜਿਹੜਾ ਹੁਣ ਕਾਂਗਰਸ 'ਚ ਸ਼ਾਮਲ ਹੋਣ ਨੂੰ ਫਿਰਦਾ। ਪੀਕੇ ਤਾਂ ਜਾਣਦੇ ਆ ਤੁਸੀਂ, ਮਤਲਬ ਉਹ ਪੰਜਾਬੀ ਵਾਲਾ ਅਰਥ ਨਾ ਕੱਢਿਓ, ਪ੍ਰਸ਼ਾਂਤ ਕਿਸ਼ੋਰ। ਤੇ ਉਹ ਵੀ ਇੱਕ ਕੰਪਨੀ ਹੈ, ਚੋਣਾਂ ਜਿਤਾਉਣ ਵਾਲੀ, ਵੋਟਾਂ ਪਵਾਉਣ ਵਾਲੀ ਮਸ਼ੀਨ ਆ। ਇਹਦੀ ਉਹਦੇ ਨਾਲ ਵੀ ਐਡਵਾਂਸ ਕੈਟੇਗਰੀ ਦੀ ਮਸ਼ੀਨ ਹੈਗੀ ਹੈ। ਇਹਦਾ ਕੰਮ ਇਹੀ ਹੈ, ਹੋਰ ਕੋਈ ਆਈਡੀਓਲੋਜੀ ਨਹੀਂ। ਸੱਤਾ 'ਚ ਆਉਣਾ, ਸੱਤਾ ਦਾ ਆਨੰਦ ਮਾਣਨਾ ਤੇ ਸੱਤਾ ਤੋਂ ਸੱਤਾ ਹੋਰ ਬਣਾਉਣੀ। ਇਹ ਨਾ ਕਿਤੇ ਭੁਲੇਖਾ ਤੁਹਾਨੂੰ ਰਹਿ ਜਾਵੇ। ਪੰਜਾਬ ਲਈ ਇਹਨਾਂ ਨੇ ਕੀ ਕਰਨਾ, ਇਹਨਾਂ ਕੋਲ ਕੋਈ ਮਾਡਲ ਨਹੀਂ ਹੈਗਾ। ਆਹ 7 ਗਰੰਟੀਆਂ ਕਹਿੰਦੇ ਪੂਰੀਆਂ, ਜਿਹੜੇ ਹੋ ਜਾਣਗੀਆਂ ਤੇ ਦੇਖ ਲਾਂਗੇ। ਉਹਦੇ ਲਈ ਪੈਸਾ ਚਾਹੀਦਾ। ਇੱਕ ਗੱਲ ਮੈਂ ਤੁਹਾਡੇ ਕੈਮਰੇ ਸਾਹਮਣੇ ਸਾਫ਼ ਦੱਸਣੀ ਚਾਹੁੰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਪੰਜਾਬ ਇਸ ਵੇਲੇ ਸਭ ਤੋਂ ਜ਼ਿਆਦਾ ਕਰਜ਼ਾਈ ਸੂਬਾ ਆ ਇੰਡੀਆ 'ਚ। ਟੋਟਲ ਅਮਾਊਂਟ ਵਿੱਚ ਨਹੀਂ, ਉਹਦੀ ਇੱਕ ਰੇਸ਼ੋ ਹੁੰਦੀ ਹੈ। ਰੇਸ਼ੋ ਕੀ ਹੁੰਦੀ ਹੈ ਕਿ ਜਿੰਨਾ ਕਰਜ਼ਾ ਤੇ ਜਿੰਨੀ ਸਾਰੇ ਸਾਲ ਦੇ ਵਿੱਚ ਧਨ ਦੌਲਤ ਸੂਬੇ 'ਚ ਪੈਦਾ ਹੁੰਦੀ ਆ, ਉਹਦੀ ਤੁਸੀਂ ਅਨੁਪਾਤ ਕੱਢਦੇ ਆ। ਸਾਡੀ ਆ 49%, ਜਿਹੜੀ ਕਿ ਸਾਰੇ ਦੇਸ਼ 'ਚ ਸਾਰਿਆਂ ਨਾਲੋਂ ਜ਼ਿਆਦਾ। ਜਦਕਿ ਬਹੁਤੇ ਸੂਬਿਆਂ ਦੇ ਕਿਸੇ ਦੀ 40, ਕਿਸੇ ਦੀ 42 ਜਾਂ ਕਿੰਨੀ ਹੋਊਗੀ, ਔਸਤਨ ਜ਼ਿਆਦਾ ਇੰਨੀ ਕੁ ਹੈਗੀ। ਪਰ ਇੱਕ ਗੱਲ ਦੀ ਰਾਹਤ ਦੀ ਚੰਗੀ ਗੱਲ ਹੈ ਕਿ ਭਾਰਤ ਗੌਰਮੈਂਟ ਹੈ, ਜਿਹੜੀ ਸਾਡੀ ਗੌਰਮੈਂਟ ਆਫ ਇੰਡੀਆ, ਉਹਨਾਂ ਦੀ ਇਹ ਰੇਸ਼ੋ 60% ਆ, ਅਮਰੀਕਾ ਦੀ 137% ਆ। ਹੁਣ ਇਹਦਾ ਮਤਲਬ ਦੋਵੇਂ ਕੱਢੇ ਜਾ ਸਕਦੇ ਆ ਕਿ ਕਰਜ਼ਾ ਉੱਥੇ ਵੱਧਦਾ ਜਿੱਥੇ ਕਰਜ਼ਾ ਦੇਣ, ਵਾਪਸ ਕਰਨ ਦੀ ਉਮੀਦ ਆ, ਜਾਂ ਵਾਪਸ ਲੈ ਲੈਣ ਦੀ ਏਜੰਸੀਆਂ ਨੂੰ ਉਮੀਦ ਹੁੰਦੀ ਜਿਹੜੀਆਂ ਕਰਜ਼ਾ ਦਿੰਦੀਆਂ। ਇਸ ਕਰਕੇ ਪੰਜਾਬ ਨੂੰ ਕਰਜ਼ਾਈ ਜ਼ਿਆਦਾ ਧੱਕੇ ਨਾਲ ਕਰ ਦਿੱਤਾ ਗਿਆ। ਹੁਣ ਇਹ ਕਰਜ਼ਾ ਲੈਣਾ ਕਿਵੇਂ ਆ? ਜੇ ਇੰਨਾ ਕਰਜ਼ਾ ਦਿੱਤਾ ਤੇ ਇਹਦੇ ਦਾ ਮਤਲਬ ਇੱਥੇ ਸਾਡੀ ਧਰਤੀ 'ਚ, ਸਾਡੇ ਲੋਕਾਂ 'ਚ ਇੰਨੀ ਹਿੰਮਤ ਹੈ ਕਿ ਕਰਜ਼ਾ ਲੱਥ ਜੇ, ਬਸ਼ਰਤੇ ਕਿ ਆ ਦਿਮਾਗ ਨੂੰ ਵਰਤਿਆ ਜਾਏ। ਹੁਣ ਬਾਕੀ ਤੁਸੀਂ ਦੇਖ ਲਓ, ਇਹ ਜਿਹੋ ਜਿਹੀ ਸਰਕਾਰ ਹੈਗੀ ਆ, ਹੁਣ ਕਿਹੜੇ ਪਾਸੇ ਨੂੰ ਇਹਨਾਂ ਨੇ ਸੱਤਾ ਵੱਲ ਨੂੰ ਬੀਨ ਜ਼ਿਆਦਾ ਵਜਾਉਣੀ ਆ, ਜਾਂ ਲੋਕਾਂ ਨੂੰ ਕੋਈ ਸਹੀ ਮਾਨਿਆਂ ਦੇ ਵਿੱਚ ਇੱਕ ਕੋਈ ਚੰਗੀ ਆਰਥਿਕ ਨੀਤੀ ਲਿਆ ਕੇ ਲੋਕਾਂ ਦੇ ਰੁਜ਼ਗਾਰ ਲਈ, ਲੋਕਾਂ ਦੇ ਕੰਮਕਾਜ ਲਈ, ਲੋਕਾਂ ਦੇ 4 ਪੈਸੇ ਜੇਬ 'ਚ ਪੈਣ, ਉਹਦੀ ਕੋਈ ਨੀਤੀ ਬਣਾਉਣੀ ਆ। ਉਹ ਹਾਲ ਦੀ ਘੜੀ 'ਤੇ ਨਹੀਂ ਦਿਖਦਾ, ਪਰ ਜੇ ਬਣਾਉਣ ਤਾਂ ਇਹ ਕਰਜ਼ਾ ਵੀ ਮੈਨੇਜ ਹੋ ਸਕਦਾ। ਇੱਕ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਵੱਡਾ ਸਵਾਲ ਹੈ ਕਿ ਕਿਉਂਕਿ ਲਗਾਤਾਰ ਇਹ ਸ਼ੰਕੇ ਪ੍ਰਗਟਾਏ ਜਾਂਦੇ ਨੇ ਕਿ ਜਿਹੜਾ ਪੰਜਾਬ ਦਾ CM ਰਿਹਾ ਹੈ, ਜਿਹਨੇ ਪੰਜਾਬ ਦੀ ਅਗਵਾਈ ਕੀਤੀ ਹੈ, ਉਹ ਦਿੱਲੀ ਦਰਬਾਰ ਦੇ ਸਾਹਮਣੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਗੋਡੇ ਟੇਕਦਾ ਆਇਆ। ਭਗਵੰਤ ਮਾਨ ਦੇ ਉੱਪਰ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਵਿਸ਼ਵਾਸ ਕੀਤਾ ਸੀ ਕਿ ਭਗਵੰਤ ਮਾਨ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਵਿੱਚ ਕੋਈ ਫੈਸਲਾ ਲੈ ਸਕਦੇ ਆ। ਨਹੀਂ, ਉਹਨੇ ਆਪ ਤੇ ਕੀ ਫੈਸਲਾ ਲੈਣਾ? ਮੈਂ ਤਾਂ ਕਹਿੰਦਾ ਫੈਸਲਾ ਦਿੱਲੀੋਂ ਹੀ ਹੋਣਾ ਆ। ਇਹ ਇੱਕ ਕਿਸਮ ਦਾ ਜਿਸ ਤਰ੍ਹਾਂ ਬ੍ਰਿਟਿਸ਼ ਰਾਜ ਇੱਥੇ ਕਰਦੇ ਸੀਗੇ,
ਫੈਸਲਾ ਤੇ ਉੱਥੇ ਪਾਰਲੀਮੈਂਟ ਦਾ ਉੱਥੇ ਹੀ ਹੁੰਦਾ ਸੀਗਾ ਲੰਡਨ 'ਚ, ਤੇ ਉਹੀ ਉਸੇ ਤਰੀਕੇ ਨਾਲ ਹੁਣ ਚੱਲ ਰਿਹਾ। ਫੈਸਲਾ ਦਿੱਲੀ ਹੁੰਦਾ, ਇੱਥੇ ਲਾਗੂ ਹੁੰਦਾ। ਪਰ ਜਿਹੜਾ ਵੀ ਆਪਣੇ ਤੌਰ ਤੇ ਆਜ਼ਾਦਾਨਾ ਤੌਰ ਤੇ ਫੈਸਲੇ ਕਰਨ ਦੀ ਪੰਜਾਬ 'ਚ ਕੋਸ਼ਿਸ਼ ਕਰੂਗਾ, ਉਹ ਰਹਿ ਨਹੀਂ ਪਾਊਗਾ। ਕੁੰਵਰ ਵਿਜੇ ਪ੍ਰਤਾਪ ਕਿੱਥੇ ਹੈ? ਫਿਰ ਸੁਨਾਮ ਵਾਲਾ ਕਿੱਥੇ ਆ ਮੁੰਡਾ? ਉਹ ਜਿਹੜੇ ਤਕੜੇ ਬੰਦੇ ਇਹਨਾਂ ਦੇ ਅੰਦਰ ਮਿਹਨਤ ਨਾਲ ਕੰਮ ਕਰ ਰਹੇ ਆ ਪੁਰਾਣੇ, ਉਹਨਾਂ ਨੂੰ ਨਹੀਂ ਅੱਗੇ ਆਉਣ ਦਿੱਤਾ। ਨਵੇਂ ਮੁੰਡੇ ਜਿਹੜੇ ਕਿ ਦਿੱਲੀ ਜਿਨ੍ਹਾਂ ਨੂੰ ਚੰਗੇ ਤਰੀਕੇ ਨਾਲ ਆਪਣੇ ਆਰਾਮ ਨਾਲ ਆਪਣੇ ਤੌਰ ਦੇ ਉੱਤੇ ਹੈਂਡਲ ਕਰ ਸਕੇ, ਉਹਨਾਂ ਨੂੰ ਅੱਗੇ ਲੈ ਕੇ ਆਏ ਆ। ਔਰ ਉਹ ਸਮਝਦੇ ਆ ਕਿ ਜਿਹੜਾ ਭਗਵੰਤ ਮਾਨ ਆ ਉਹਨੂੰ ਦਿੱਲੀੋਂ ਕੰਟਰੋਲ ਕੀਤਾ ਜਾ ਸਕਦਾ। ਕੇਜਰੀਵਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੀਆਂ ਗੱਲ ਕਰਦੇ ਸੀ ਕਿ 24 ਘੰਟੇ ਦੇ ਵਿੱਚ ਇਨਸਾਫ ਮਿਲ ਸਕਦਾ ਹੈ। ਤਾਂ ਪਿਛਲੇ ਸਮੇਂ ਦੇ ਦਰਮਿਆਨ ਇੱਕ ਪੋਸਟ ਪਾ ਕੇ ਜਿਹੜਾ ਕੁੰਵਰ ਵਿਜੇ ਪ੍ਰਤਾਪ ਸਵਾਲ ਉਠਾਉਂਦੇ ਨੇ, ਚਾਹੇ ਉਹ ਪੋਸਟ ਨੂੰ ਕੁਝ ਸਮੇਂ ਬਾਅਦ ਡਿਲੀਟ ਕਰ ਜਾਂਦੇ ਨੇ। ਕਿਤੇ ਨਾ ਕਿਤੇ ਜਿਹੜੇ ਆਮ ਆਦਮੀ ਪਾਰਟੀ ਦੇ ਅੰਦਰ ਜਿਹੜੇ ਨੁਮਾਇੰਦੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਤਾਂ ਕਰ ਰਹੇ ਨੇ, ਪਰ ਜਿਹੜੇ ਆਵਾਜ਼ ਉਠਾਉਣਗੇ ਉਹਨਾਂ ਦੀ ਆਵਾਜ਼ ਬੰਦ ਕਰਤੀ ਜਾਊਗੀ ਤੇ ਨਾਲ ਉਹਨਾਂ ਨੂੰ ਸੀਲ ਵੀ ਕਰਤਾ ਜਾਊਗਾ। ਇਕੱਲੀ ਆਵਾਜ਼ ਹੀ ਨਹੀਂ ਬੰਦ ਕੀਤੀ ਜਾਊਗੀ, ਗਾਂ ਤੋਂ ਵੀ ਉਹਨਾਂ ਦੀ ਕਿਸਮਤ, ਰਾਜਨੀਤਿਕ ਕਿਸਮਤ 'ਤੇ ਵੀ ਸੀਲ ਲਾਤੀ ਜਾਊਗੀ। ਇਹ ਅਕਸਰ ਹੁੰਦਾ ਆ। ਇਹੋ ਜਿਹੀਆਂ ਜਿਹੜੀਆਂ ਅਥਾਰੀਟੇਰੀਅਨ ਲੀਡਰ ਆ, ਇਹੋ ਜਿਹੇ ਜਿਹੜੇ ਦੂਜਿਆਂ ਨੂੰ ਨਾ ਬਰਦਾਸ਼ਤ ਕਰਨ ਵਾਲੇ ਲੀਡਰ ਆ, ਕੇਜਰੀਵਾਲ ਸੱਤਾ ਨੂੰ ਹਥਿਆਉਣ ਲਈ ਇੰਨਾ ਜ਼ਿਆਦਾ ਤਤਪਰ ਤੇ ਕਾਹਲਾ ਆ, ਉਹ ਕੁਛ ਵੀ ਉਹਦੇ ਲਈ ਕਰ ਸਕਦਾ ਜਿੱਥੋਂ ਉਹਨੂੰ ਸੱਤਾ ਮਿਲ ਸਕਦੀ ਹੋਵੇ। ਕੋਈ ਫਰਕ ਨਹੀਂ ਹੈ ਦੂਜੀਆਂ ਪਾਰਟੀਆਂ ਨਾਲੋਂ, ਦੋ ਰਤੀਆਂ ਜ਼ਿਆਦਾ ਹੀ ਹੈ। ਪੰਜਾਬ ਨੂੰ ਇਸ ਵੇਲੇ ਉਸ ਸੱਤਾ ਨੂੰ, ਸੁਪਨੇ ਨੂੰ ਪੂਰਾ ਕਰਨ ਲਈ ਕੇਜਰੀਵਾਲ ਇੱਕ ਲਾਂਚਿੰਗ ਪੈਡ ਲਈ, ਇੱਥੋਂ ਇੱਕ ਲਾਂਚ ਕਰਨ ਲਈ ਆਪਣੇ ਆਪ ਨੂੰ ਵਰਤ ਰਿਹਾ ਆ। ਔਰ ਉਹਦੇ ਲਈ ਮੈਨੂੰ ਲੱਗਦਾ ਜਿਹੜਾ ਉਹਨੇ ਹੁਣ ਅਰੇਂਜਮੈਂਟ ਬਣਾਇਆ, ਉਹਨੂੰ ਕਾਫੀ ਲਾਹੇਵੰਦ ਲੱਗਦਾ, ਸੂਟ ਕਰਦਾ ਲੱਗਦਾ। ਪਰ ਜੇ ਇਹਦੇ 'ਚ ਕੋਈ ਚੰਗੇ ਬੰਦੇ ਹੋਰ ਉੱਠ ਕੇ ਆਵਾਜ਼ ਉਠਾਉਣਗੇ, ਜਿਵੇਂ ਤੁਸੀਂ ਕੁੰਵਰ ਵਿਜੇ ਪ੍ਰਤਾਪ ਜਾਂ ਹੋਰ ਕਰਦੇ ਆ, ਉਹ ਆਪਣੀ ਕੋਸਟ ਤੇ ਆਪਣੀ ਕੀਮਤ ਤਾਰ ਕੇ ਹੀ ਆਵਾਜ਼ ਉਠਾ ਪਾਉਣਗੇ। ਪ੍ਰੋਫੈਸਰ ਸਾਹਿਬ, ਅਖੀਰ ਦੇ ਵਿੱਚ ਸਵਾਲ ਹੈ ਕਿ ਪੰਜਾਬ ਦੇ ਲੋਕਾਂ ਦੇ ਸਾਹਮਣੇ ਚੁਣੌਤੀਆਂ ਬਹੁਤ ਵੱਡੀਆਂ ਨੇ, ਪਰ ਇਸ ਤਰ੍ਹਾਂ ਦੀ ਕੋਈ ਧਿਰ ਨਜ਼ਰ ਨਹੀਂ ਆਉਂਦੀ ਕਿ ਜਿਹੜੀ ਸੁਹਿਰਦਗੀ ਦੇ ਨਾਲ ਪੰਜਾਬ ਦੇ ਲੋਕਾਂ ਦੀ ਅਗਵਾਈ ਕਰਕੇ ਉਸ ਲੜਾਈ ਨੂੰ ਲੜ ਸਕੇ। ਦੇਖੋ, ਇਹ ਗੱਲ ਤੁਹਾਡਾ ਸਭ ਤੋਂ ਬੇਸਿਕ ਸਵਾਲ ਇਹੀ ਹੈ। ਪਤਾ ਨਹੀਂ ਕੀ ਹੋ ਗਿਆ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ, ਉਹਨਾਂ ਨਾਲੋਂ ਮੋਹ ਭੰਗ ਤੇ ਹੋ ਗਿਆ। ਲੋਕਾਂ ਨੇ ਗੁੱਸੇ 'ਚ ਆ ਕੇ ਇਹਨਾਂ ਨੂੰ ਵੋਟਾਂ ਪਵਾਈਆਂ। ਇਹ ਸਮਝੇ ਵੀ ਕੇਜਰੀਵਾਲ ਦੇ ਚਿਹਰੇ ਨੂੰ ਪੈ ਗਈਆਂ, ਕੇਜਰੀਵਾਲ ਦੇ ਸੁਪਨੇ ਨੂੰ ਪੈ ਗਈਆਂ, ਜਾਂ ਭਗਵੰਤ ਮਾਨ ਨੂੰ। ਕੁਛ ਅਸਰ ਉਹਨਾਂ ਦਾ ਵੀ ਹੋਊਗਾ, ਇਹੋ ਜਿਹੀ ਗੱਲ ਨਹੀਂ ਹੈ। ਪਰ ਜ਼ਿਆਦਾਤਰ ਪੰਜਾਬ ਦੀ ਐਡੀ ਵੱਡੀ ਜਿਹੜੀ ਵੋਟਾਂ ਪਈਆਂ ਆ, ਉਹ ਰਵਾਇਤੀ ਵੱਡੇ ਲੀਡਰਾਂ ਨੂੰ ਵੀ ਪੁੱਟ ਕੇ ਸੁੱਟਤਾ, ਇਕੱਲੀਆਂ ਪਾਰਟੀਆਂ ਹੀ ਨਹੀਂ ਪੁੱਟੀਆਂ। ਇਹ ਇੱਥੋਂ ਤੋਂ ਆਪਾਂ ਨੂੰ ਅੰਦਾਜ਼ਾ ਸਾਫ਼ ਹੈ ਕਿ ਇਹਦਾ ਮਤਲਬ ਲੋਕ ਇੱਕ ਵੱਡਾ ਇਨਕਲਾਬੀ ਝਟਕਾ ਮਾਰਨਾ ਚਾਹੁੰਦੇ ਸੀ, ਜਿਹੜਾ ਉਹਨਾਂ ਨੇ ਮਾਰ ਕੇ ਦਿਖਾਤਾ। ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਰਾਹ ਨਵਾਂ ਨਿਕਲੂਗਾ। ਮੈਨੂੰ ਲੱਗਦਾ ਕਿ ਲੋਕ ਵਾਪਸ ਛੇਤੀ ਉਹਨਾਂ ਪਾਰਟੀਆਂ ਵੱਲ ਨਹੀਂ ਜਾਣ ਵਾਲੇ ਜਿੱਥੋਂ ਉਹ ਛੱਡ ਕੇ ਆ ਗਏ ਆ। ਪਰ ਨਾਲ ਹੀ ਇਹ ਪਾਰਟੀ ਵੀ ਲੋਕਾਂ ਦੀਆਂ ਉਮੀਦਾਂ ਤੇ ਮੈਨੂੰ ਨਹੀਂ ਲੱਗਦਾ ਬਹੁਤਾ ਪੂਰਾ ਉਤਰਨ ਜੋਗੀ ਹੋਊਗੀ। ਛੇਤੀ 6 ਮਹੀਨਿਆਂ ਦੇ ਅੰਦਰ ਹੀ ਤੁਸੀਂ ਦੇਖਿਓ ਕਿ ਇੱਥੇ ਕਿਵੇਂ ਲੋਕੀ ਤਰਲੋ ਮੱਛੀ ਹੁੰਦੇ ਆ, ਉਸ ਕਿਸਮ ਦੇ ਹਾਲਾਤ ਬਣਨਗੇ। ਉਸ ਹਾਲਾਤਾਂ ਦੇ ਵਿੱਚ ਲੋਕ ਫਿਰ ਕਿਹਨੂੰ ਅੱਗੇ ਆਪਣਾ ਲੀਡਰ ਮੰਨਦੇ ਆ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂ। ਪ੍ਰੋਫੈਸਰ ਮਨਜੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸੱਚਮੁੱਚ ਪੰਜਾਬ ਦੇ ਸੁਹਿਰਦ ਦੇ, ਪੰਜਾਬ ਦੇ ਹੱਕ ਦੇ ਵਿੱਚ ਫੈਸਲੇ ਲਏ ਜਾਂਦੇ ਨੇ, ਜਾਂ ਕੇਵਲ ਦੂਜੀਆਂ ਪਾਰਟੀਆਂ ਦੇ ਵਾਂਗ ਲੋਕ ਲੁਭਾਊ ਵਾਅਦੇ ਹੀ ਰਹਿ ਜਾਂਦੇ ਨੇ? ਕਿਉਂਕਿ ਵਾਅਦੇ ਕਰ ਲੈਣੇ ਤਾਂ ਸੌਖੇ ਹੈ, ਉਹਨਾਂ ਨੂੰ ਸਿਰੇ ਚਾੜਨਾ, ਉਹਨਾਂ ਨੂੰ ਪਗਾਉਣਾ ਬਹੁਤ ਕਈ ਵਾਰ ਸਾਡੇ ਸਾਹਮਣੇ ਚੁਣੌਤੀ ਬਣ ਜਾਂਦੀ ਹੈ। ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ, ਜਿਨ੍ਹਾਂ ਵਾਅਦਿਆਂ ਨੂੰ ਮੁੱਖ ਰੱਖ ਕੇ ਆਮ ਆਦਮੀ ਪਾਰਟੀ ਦੇ ਵੱਲੋਂ ਪੰਜਾਬ ਦੇ ਲੋਕਾਂ ਦੇ ਨਾਲ ਵਾਅਦੇ ਕੀਤੇ ਗਏ ਨੇ ਕਿ ਉਹਨਾਂ ਵਾਸਤੇ ਜਿਹੜੇ ਪੈਸੇ ਹੋਣਗੇ, ਜਿਹੜੀ ਵੱਡੀ ਰਕਮ ਹੋਏਗੀ, ਉਹਨਾਂ ਵਾਅਦਿਆਂ ਨੂੰ ਪਗਾਉਣ ਵਾਸਤੇ ਉਹ ਕਿੱਥੋਂ ਆਏਗੀ, ਜਾਂ ਫਿਰ ਪੰਜਾਬ ਦੇ ਸਿਰ ਦੇ ਉੱਪਰ ਹੋਰ ਨਵਾਂ ਬੋਝ ਪਾ ਕੇ ਪੰਜਾਬ ਦੇ ਕਰਜ਼ੇ ਨੂੰ ਦੁੱਗਣਾ ਤਿੱਗਣਾ ਕੀਤਾ ਜਾਵੇਗਾ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ। ਇਸ ਤਰ੍ਹਾਂ ਦੇ तमाम ਸੰਵੇਦਨਸ਼ੀਲ ਮਸਲੇ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।